ਜਿੱਦਾਂ ਤੁਸੀਂ ਦੱਸ ਰਹੇ ਸੀਗੇ ਵੀ ਇਹ ਜਿਹੜਾ ਥਰਡ ਕੰਟਰੀ ਵਾਲਾ ਜਿਹੜਾ ਆ ਚੈਲੰਜ ਆ ਜਾਂ ਥਰਡ ਕੰਟਰੀ ਵਾਲਾ ਅਸਾਈਲਮ ਰੂਲ ਆ, ਟ੍ਰਾਂਜ਼ਿਟ ਬੈਨ ਆ, ਇਹ 11 ਤਰੀਕ ਤੋਂ ਪਹਿਲਾਂ ਹੀ ਲਾਗੂ ਹੋ ਜਾਣਾ ਆ? ਹਾਂਜੀ। ਉਹ ਕਦੋਂ ਕਿ ਆਲਰੇਡੀ ਉਹ ਚਾਲੂ ਹੋ ਚੁੱਕਾ ਹੈ ਜਾਂ ਅਜੇ ਹੋਣ ਵਾਲਾ ਹੈ? ਮੈਨੂੰ ਐਗਜ਼ੈਕਟ ਡੇਟ ਪਤਾ ਨਹੀਂ, ਅੱਜ ਮੈਂ ਅੱਧਾ ਪੌਣਾ ਘੰਟਾ ਇੱਥੇ ਲਾਇਆ ਕਿ ਐਗਜ਼ੈਕਟ ਡੇਟ ਕਦੋਂ ਪਿੰਨ ਪੁਆਇੰਟ ਕਰਾਂ, ਐਗਜ਼ੈਕਟ ਡੇਟ ਨਹੀਂ ਹੈਗੀ, ਪਰ ਇਹ ਹੈ ਕਿ ਰੂਲ ਮੇਕਿੰਗ ਕਮੈਂਟ ਪੀਰੀਅਡ ਸਾਰਾ ਇਹਨਾਂ ਦਾ ਲੰਘ ਚੁੱਕਾ, ਰੂਲ ਇਹ ਅੱਗੇ ਜਾ ਰਿਹਾ ਵਾ, ਮਈ ਦੇ ਹਿਸਾਬ ਨਾਲ ਤੁਸੀਂ ਲਾ ਕੇ ਚੱਲੋ, ਕੋਈ ਨਹੀਂ ਇਹਨੂੰ ਰੋਕ ਸਕਦਾ। ਅੱਛਾ, ਠੀਕ ਹੈ। ਸੋ ਇਹ ਟ੍ਰਾਂਜ਼ਿਟ ਬੈਨ ਇਹਨਾਂ ਨੇ ਫਰਵਰੀ 23 ਨੂੰ ਮੈਨੂੰ ਲੱਗਦਾ ਇਹਨਾਂ ਨੇ ਫੈਡਰਲ ਰਜਿਸਟਰ ਦੇ ਵਿੱਚ ਜਿਹੜਾ ਉਹ ਪਾਇਆ ਸੀਗਾ। ਸੋ ਉਸ ਤੋਂ ਬਾਅਦ ਚ ਉਹਦੇ ਵਿੱਚ ਮਾਰਚ ਦੇ ਵਿੱਚ ਇਹਨਾਂ ਦੇ ਜਿਹੜੇ ਸੀਗੇ ਕਮੈਂਟ ਵਗੈਰਾ ਵੀ ਇਹਨਾਂ ਦੇ ਜਿਹੜੇ ਸੀਗੇ ਮੁੱਕ ਗਏ ਆ। ਇਹਨਾਂ ਨੇ ਰੂਲ ਮੂਵ ਫਾਰਵਰਡ ਕਰਨਾ, ਇਹਨਾਂ ਨੂੰ ਕੋਈ ਉਹ ਨਹੀਂ, ਕੋਈ ਦਿਖਾਵਾ ਨਹੀਂ ਹੈਗਾ, ਇਹਨਾਂ ਨੇ ਲੋਕਾਂ ਨੂੰ ਟੰਗਣਾ ਹੀ ਹੈ, ਇਹਨਾਂ ਦਾ ਕੋਈ ਹੈ ਨਹੀਂ। ਬਸ ਬੇਸਿਕਲੀ ਇਹ ਆ ਵੀ ਬਾਰਡਰ ਦੇ ਉੱਤੇ ਜਿਹੜੀ ਕ੍ਰਾਸਿੰਗਸ ਆ ਉਹਨੂੰ ਇਹਨਾਂ ਨੇ ਜਿਹੜਾ ਉਹ ਰੋਕਣ ਦੇ ਉੱਤੇ ਤਹਈਆ ਜਿਹੜਾ ਉਹ ਕੀਤਾ ਹੈ, ਕਿਉਂਕਿ ਟਾਈਟਲ 42 ਸੋ ਇਹ ਡੈਮੋਕ੍ਰੇਟ ਬੜੀ ਚਲਾਕੀ ਜਿਹੜੀ ਇੱਥੇ ਕਰ ਰਹੇ। ਇੱਕ ਪਾਸੇ ਇਹ ਕਹਿ ਰਹੇ ਵੀ ਟਾਈਟਲ 42 ਅਸੀਂ ਹਟਾ ਰਹੇ ਹਾਂ, ਲੋਕਾਂ ਨੂੰ ਜਿਹੜਾ ਉਹ ਰੋਕਿਆ ਹੋਇਆ ਹੈ ਉਸ ਨੂੰ ਅਸੀਂ ਲਿਆ ਰਹੇ ਹਾਂ, ਪਰ ਦੂਜੇ ਪਾਸੇ ਨਾਲ ਇਹਨਾਂ ਨੇ ਜਿਹੜਾ ਟ੍ਰਾਂਜ਼ਿਟ ਬੈਨ, ਥਰਡ ਕੰਟਰੀ ਅਸਾਈਲਮ ਰੂਲ ਜਿਹੜਾ ਮੈਕਸੀਕੋ ਤੇ ਕੈਨੇਡਾ ਦੋਨੋਂ ਪਾਸੇ ਜਿਹੜਾ ਲਾ ਦਿੱਤਾ। ਰਾਈਟ, ਹੁਣ ਸੀਗਾ ਕਿ ਜਿਹੜਾ ਕੋਵਿਡ ਰਿਸਟ੍ਰਿਕਸ਼ਨ ਹੈਗੀਆਂ ਸੀਗੀਆਂ, ਸਾਰੀ ਵੈਕਸੀਨੇਸ਼ਨ ਸੀਗੀ, ਸਾਰਾ ਜਿਹੜਾ ਜੋ ਵੀ 2 ਸਾਲਾਂ ਚੱਲਿਆ, ਕਈ ਕਹਿੰਦੇ ਬਹੁਤ ਵਧੀਆ ਪੈਂਡੇਮਿਕ ਮੈਨੇਜ ਕੀਤਾ, ਕਈ ਕਹਿੰਦੇ ਬਹੁਤ ਡਰਾਮਾ ਹੋਇਆ, ਕਈ ਕਹਿੰਦੇ ਬੜਾ ਫਰਾਡ ਹੋਇਆ, ਕਈ ਕਹਿੰਦੇ ਵੈਕਸੀਨਸ ਨਾਲ ਵੀ ਕਈ ਐਗਰੀ ਕਰਦੇ, ਕਈ ਨਹੀਂ ਕਰਦੇ। ਮਤਲਬ ਈਵਨ ਤੁਸੀਂ ਹਾਈ ਲੈਵਲ ਦੇ ਲੋਕੀ ਵੀ ਦੇਖੋ, ਈਲੋਨ ਮਸਕ ਵਗੈਰਾ ਵਰਗੇ ਵੀ ਜਿਹੜੇ ਬੰਦੇ ਆ, ਉਹ ਵੀ ਮੈਂ ਕਿਹਾ ਆਪਣੇ ਜਿਹੜਾ ਵੈਕਸੀਨੇਸ਼ਨ ਆ ਸਾਰੀ ਪਾਲਿਸੀ ਇਹਨਾਂ ਦੀ, ਦੇ ਹੈਵ ਸਮਥਿੰਗ ਟੂ ਸੇ, ਕਿ ਤੁਸੀਂ ਮਿਸ ਇਨਫੋਰਮੇਸ਼ਨ ਬੜੀ ਦਿੱਤੀ, ਜਿਹੜੇ ਅਦਾਰੇ ਸੀਗੇ ਉਹਨਾਂ ਨੇ ਬੜੀ ਮਿਸ ਇਨਫੋਰਮੇਸ਼ਨ ਦਿੱਤੀ। ਜਿਹੜੀ ਸੱਚਾਈ ਆ ਉਹ ਸਮਵੇਅਰ ਮਿਡਲ 'ਚ ਹੁੰਦੀ ਹੈ ਹਮੇਸ਼ਾ, ਹੈ ਨਾ। ਕੋਈ ਇੱਦਾਂ ਵੀ ਨਹੀਂ ਕਿ ਬੜੀ ਕਿਤੇ ਸਰਕਾਰ ਨੇ ਕੋਈ ਕਨਸਪੀਰੇਸੀ ਕਰਤੀ ਆ ਕਿ ਲੋਕਾਂ ਨੂੰ ਗਲਤ ਵੈਕਸੀਨੇਸ਼ਨਾਂ ਲਾ ਦੇਣੀਆਂ। ਨਾਲੇ ਇੰਡੀਆ 'ਚ ਵੀ ਕਦੋਂ ਦੀ ਪੋਲੀਓ ਉੱਥੋਂ ਕਦੋਂ ਦੀਆਂ ਵੈਕਸੀਨਾਂ ਲੱਗਦੀਆਂ, ਇਹ 'ਚ ਤਾਂ ਕੋਈ ਸ਼ੱਕ ਨਹੀਂ ਕਿ ਮੈਡੀਕਲ ਇੱਕ ਸਾਇੰਸ ਆ, ਕੋਈ ਉਹ ਮਜ਼ਾਕ ਤਾਂ ਹੈ ਨਹੀਂ। ਅੱਜ ਕੱਲ੍ਹ ਹਰੇਕ ਬੰਦਾ ਡਾਕਟਰ ਵਕੀਲ ਬਣਿਆ ਹੁੰਦਾ ਹੈ ਨਾ ਜਿੱਦਾਂ, ਪਰ ਇੱਦਾਂ ਆ ਕਿ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈਗਾ ਕਿ ਫਾਰਮਾ ਇੰਡਸਟਰੀ ਜਿਹੜੀ ਉਹ ਵੀ ਘਪਲੇ ਕਰਦੀ, ਹਰੇਕ ਇੰਡਸਟਰੀ ਵਾਂਗੂ, ਕੋਈ ਉਹਦੇ ਵਿੱਚ ਵੀ ਸ਼ੱਕ ਨਹੀਂ ਹੈਗਾ ਕਿ ਬਿਲਕੁਲ ਇਫੈਕਟਿਵਨੈਸ ਆਫ ਵੈਕਸੀਨ ਕੀ ਹੈਗੀ ਆ, ਕਿ ਮਾਸਕ ਦੇ ਉੱਤੇ ਕਿ ਐਕਚੁਅਲ ਟੈਸਟ ਪਾਲਿਸੀ ਕਿੰਨੀ ਹੈਗੀ, ਕਿੰਨੇ ਕੁ ਇਫੈਕਟਿਵ ਸੀਗੇ, ਕਿੰਨੇ ਕੁ ਨਹੀਂ ਸੀਗੇ, ਉਹ ਸਾਰਾ ਇੱਕ ਡਿਬੇਟੇਬਲ ਆ। ਸੋ ਲੋੜ ਨਾਲੋਂ ਵੱਧ ਇਹਨਾਂ ਨੇ ਐਕਸਟੈਂਡ ਕਰਤਾ। ਹੁਣ ਸਾਨੂੰ ਵੀ ਤਾਂ ਟਾਈਮ ਹੋ ਗਿਆ, ਕਿੰਨੀ ਦੇਰ ਤਾਂ ਹੁਣ ਹੋ ਗਈ ਕਿ ਅਜੇ ਤੱਕ ਲੋਕੀ ਹੁਣ ਚੰਗੇ ਭਲੇ ਘੁੰਮਦੇ ਫਿਰਦੇ ਆ, ਤੇ ਜਿਹੜੀ ਟਾਈਟਲ 42B ਅਜੇ ਤੱਕ ਚੱਲਦੀ ਪਈ ਇਹਨਾਂ ਨੇ, ਅਜੇ ਤੱਕ ਮਈ 11 2023 ਰੱਖੀ ਹੋਈ ਹੈ, ਕਿ ਮਤਲਬ ਤੋਂ ਅੱਗੇ ਤਾਂ ਹੁਣ ਕੀ ਵਧਾਓਗੇ। ਲੋਕਾਂ ਨੇ ਕਹਿਣਾ ਯਾਰ ਤੁਸੀਂ ਜਦੋਂ ਕਨਸਰਟ ਹਾਲ ਖੋਲ੍ਹਤੇ, ਸਪੋਰਟਿੰਗਸ ਇਵੈਂਟ ਖੋਲ੍ਹਤੇ, ਕੋਵਿਡ ਤਾਂ ਲੋਕਾਂ ਨੂੰ ਹੋ ਨਹੀਂ ਰਿਹਾ ਹੈਗਾ, ਨੰਬਰ ਤੁਹਾਡੇ ਜਿੱਦਾਂ ਤੁਸੀਂ ਕਹਿੰਦੇ ਸੀ ਆਣੇ ਸੀਗੇ ਉਹ ਤਾਂ ਆਏ ਨਹੀਂ। ਹੁਣ ਤਾਂ ਜਿਹੜਾ ਹੁਣ ਇਹਨੂੰ ਕ੍ਰਿਟਿਸਿਜ਼ਮ ਬਹੁਤ ਜ਼ਿਆਦਾ ਮਿਲ ਰਿਹਾ। ਹੁਣ ਈਵਨ ਮੈਡੀਕਲ ਸਕੂਲ ਵਗੈਰਾ ਵੀ ਉਹ ਕਹਿੰਦੇ ਕਿ ਤੁਸੀਂ ਜਿਹੜੀ ਲੋੜ ਨਾਲੋਂ ਵੱਧ ਸੀਗੀ ਨਾ ਹੁਣ ਕੋਵਿਡ ਜਿਹੜਾ ਟਾਈਟਲ 42B ਐਕਸਪਲਸ਼ਨ ਆ, ਇਹ ਹੁਣ ਮਤਲਬ ਕਿ ਕਹਿ ਲਓ ਕਿ ਜ਼ਿਆਦਾ ਡਰੈਗ ਕਰਤੀ ਇਹਨਾਂ ਨੇ। ਉਹਦੇ ਕਰਕੇ ਕੀ ਕੀਤਾ ਪਿਆ ਕਿ ਬਾਰਡਰ ਅਜੇ ਤੱਕ ਇਹਨਾਂ ਦਾ ਬੰਦ ਆ, ਹੈ ਨਾ। ਜਿਹੜੇ ਈਵਨ ਮਾਸਕ ਪੁਲਿਸ ਸੀਗੀ, ਜਿਹੜੇ ਕਹਿੰਦੇ ਵੀ ਸੀ ਲੋਕਾਂ ਨੂੰ ਤੂੰ ਮਾਸਕ ਨਹੀਂ ਪਾਇਆ, ਤੂੰ ਏਦਾਂ ਨਹੀਂ ਕੀਤਾ, ਅੱਜ ਦੇ ਡੇਟ 'ਚ ਉਹ ਵੀ ਹੁਣ ਕੀ ਆ ਬਿਨਾਂ ਮਾਸਕ ਦੇ ਘੁੰਮ ਰਹੇ ਆ, ਆਰਾਮ ਨਾਲ ਖਾ ਪੀ ਰਹੇ ਆ, ਸਾਰਾ ਉਹ ਕਰ ਰਹੇ। ਉਹ ਵੀ ਭੁੱਲ ਗਏ ਕਿ ਕਿਸੇ ਵੇਲੇ ਉਹ ਕੋਵਿਡ ਪੁਲਿਸ ਹੁੰਦੇ ਹੈਗੇ। ਪਰ ਏਦਾਂ ਭਾਈ ਸਾਡਾ ਬਾਰਡਰ ਤਾਂ ਅਜੇ ਵੀ ਬੰਦ ਆ, ਟਾਈਟਲ 42 ਤਾਂ ਅਜੇ ਵੀ ਲੱਗੀ ਹੋਈ ਆ। ਤੁਹਾਡੇ ਨੈਰੇਟਿਵ ਦੇ ਵਿੱਚ ਏਦਾਂ ਕਿ ਗਰੀਬ ਬੰਦੇ ਦਾ ਬਹੁਤ ਜ਼ਿਆਦਾ ਟੰਗ ਗਏ ਉੱਥੇ, ਕਿ ਉਹਨੂੰ ਇਹਨਾਂ ਨੇ ਹੁਣ ਜਿਹੜਾ ਟਾਈਟਲ 42B ਸੀਗਾ ਉਹਨੂੰ ਇਹਨਾਂ ਨੇ ਜਿਹੜਾ ਸ਼ੀਲਡ ਬਣਾ ਕੇ ਕਿ ਲੋਕੀ ਤੁਸੀਂ ਆ ਨਹੀਂ ਸਕਦੇ, ਬਾਰਡਰ ਤੋਂ ਵਾਪਸ ਮੋੜਦੇ ਨੇ, ਉਹ ਅਜੇ ਤੱਕ ਇਹਨਾਂ ਦਾ ਜਿਹੜਾ ਚੱਲ ਰਿਹਾ, ਉਹਦੇ ਕਰਕੇ ਇਹਨਾਂ ਨੇ ਲੋਕੀ ਡੱਕ ਕੇ ਰੱਖੇ ਹੋਏ ਆ। ਸੋ ਇਹ ਰੂਲ ਜੀ ਜਿਹੜਾ ਸੀਗਾ, ਜੇ ਤੁਸੀਂ ਮੇਰਾ ਓਪੀਨੀਅਨ ਲੈਣਾ ਕਿ ਕੀ ਸੀਗਾ, ਆਪਣਾ ਓਪੀਨੀਅਨ ਇੱਦਾਂ ਕਿ ਕਿਸੇ ਦਾ ਇਹ ਨਹੀਂ ਕਿ ਆਹ ਬੰਦੇ ਨੇ ਇੱਦਾਂ ਕਹਿਤਾ ਅੱਜ ਇੱਧਰ ਨੂੰ ਹੋ ਜਾਣਾ, ਕੱਲ ਉਹਨੇ ਇੱਦਾਂ ਕਹਿਤਾ ਇੱਧਰ ਨੂੰ ਹੋ ਜਾਣਾ। ਸਾਰਿਆਂ ਦਾ ਡਿਬੇਟ ਸੁਣੋ ਕੀ ਚੀਜ਼ ਆ। ਜਿਹੜੀ ਸੱਚਾਈ ਆ ਉਹ ਹਮੇਸ਼ਾ ਮਿਡਲ 'ਚ ਹੁੰਦੀ ਆ, ਧਿਰਾਂ ਦੋਨੋਂ ਹੀ ਸੱਚੀਆਂ ਨਹੀਂ ਹੈਗੀਆਂ। ਜਿਹੜਾ ਲੈਫਟ ਵੀ ਹੈਗਾ ਉਹ ਵੀ ਬਹੁਤ ਫਾਰ ਲੈਫਟ ਸਵਿੰਗ ਕਰ ਜਾਂਦਾ, ਜਿਹੜਾ ਰਾਈਟ ਹੈਗਾ ਉਹ ਵੀ ਬੜਾ ਫਾਰ ਰਾਈਟ ਸਵਿੰਗ ਕਰ ਜਾਂਦਾ। ਸੋ ਇੱਕ ਰੀਜ਼ਨੇਬਲਨੈਸ ਜਿਹੜੀ ਗੱਲ ਹੋਣੀ ਚਾਹੀਦੀ ਹੈ, ਇੱਕ ਡੈਮੋਕ੍ਰੇਸੀ ਆ। ਇਹਦੇ ਵਿੱਚ ਇੱਦਾਂ ਕਿ ਐਂਡ ਆਫ ਦਾ ਡੇ ਜਦੋਂ ਲੋਕਾਂ ਨੇ ਡਿਸਾਈਡ ਕੀਤਾ ਕਿ ਭਾਈ ਤੂੰ ਮੇਰਾ ਪ੍ਰਧਾਨ ਮੰਤਰੀ ਆ, ਉਸ ਤੋਂ ਬਾਅਦ ਸਾਰਾ ਡਿਬੇਟ ਉੱਥੇ ਖਤਮ ਹੋ ਜਾਂਦਾ। ਤੁਹਾਨੂੰ ਉਹ ਚੀਜ਼ ਨੂੰ ਮੰਨਣਾ ਹੀ ਪੈਂਦਾ ਹੈਗਾ, ਰਾਈਟ। ਸੋ ਦਿਸ ਇਜ਼ ਹਾਊ ਡੈਮੋਕ੍ਰੇਸੀ ਵਰਕਸ। ਤੇ ਡੈਮੋਕ੍ਰੇਸੀ ਦੇ ਵੀ ਜਿਹੜੇ ਅਬਿਊਜ਼ਸ ਬਹੁਤ ਜ਼ਿਆਦਾ ਹੈਗੇ ਆ। ਸੋ ਇਹਨਾਂ ਦੇ ਕੇਸ ਦੇ ਵਿੱਚ ਕੀ ਹੈਗੇ, ਹੁਣ ਫਰਵਰੀ 2023 ਦੇ ਵਿੱਚ ਇਹਨਾਂ ਨੇ ਆਹ ਪ੍ਰਪੋਜ਼ ਰੂਲ ਕੀਤਾ ਬਾਈਡਨ ਹੋਰਾਂ ਨੇ। ਇਹਨਾਂ ਨੇ ਨਾਮ ਰੱਖਿਆ ਸਰਕਮਵੈਂਸ਼ਨ ਆਫ ਲਾਫੁਲ ਪਾਥਵੇਜ਼, ਇਹ ਰੂਲ ਦਾ। ਤੇ ਪਹਿਲਾਂ ਨਰੇਟਿਵ ਬੜਾ ਦਿੱਤਾ ਕਿ ਬੜੀ ਵਧੀਆ ਚੀਜ਼ ਆ, ਤੁਹਾਨੂੰ ਹੋਰ ਪ੍ਰੋਟੈਕਸ਼ਨਾਂ ਬੜੀਆਂ ਦੇਵਾਂਗੇ, ਇਮੀਗ੍ਰੇਸ਼ਨ ਦੇ ਰਾਹ ਖੋਲ੍ਹ ਦਾਂਗੇ।
ਪਰ ਇੱਕ ਤਰ੍ਹਾਂ ਇਹ ਲੋਕਾਂ ਦੇ ਡੰਡਾ ਹੀ ਮਾਰਦਾ ਪਿਆ ਜਿਹੜਾ ਇਹ ਲਾਅ ਆ। ਇਹ ਕੀ ਕਰਦਾ ਕਿ ਜਿਹੜੇ ਸਦਰਨ ਬਾਰਡਰ ਤੋਂ, ਮੈਕਸੀਕਨ ਬਾਰਡਰ ਤੋਂ ਜਿਹੜੇ ਆ ਰਹੇ ਆ, ਐਂਟਰ ਕਰ ਰਹੇ ਆ, ਉਹਨੂੰ ਉਹ ਜਿਹੜਾ ਹਿਸਟੋਰੀਕਲੀ ਤਾਂ ਜਿਹੜਾ ਅਸਾਈਲਮ ਦਾ ਰੂਲ ਸੀਗਾ, ਜਿਹੜੇ ਜਿੰਨੀਆਂ ਵੀ ਕਿੰਨੇ 100 ਸਾਲਾਂ ਤੋਂ ਚੱਲਦਾ ਆ ਰਿਹਾ ਕਿ ਜਦੋਂ ਬੰਦਾ ਕਿਸੇ ਕੰਟਰੀ ਦੇ ਵਿੱਚ ਆ ਗਿਆ, ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੂੰ ਲੀਗਲ ਆਇਆ ਜਾਂ ਇਲੀਗਲ ਆਇਆ। ਜੇ ਕਿਸੇ ਨੂੰ ਪ੍ਰੋਟੈਕਸ਼ਨ ਚਾਹੀਦੀ ਹੈ, ਉਹ ਕਿਸੇ ਵੀ ਵੇਲੇ ਅਪਲਾਈ ਕਰ ਸਕਦਾ ਸੀਗਾ। ਠੀਕ ਹੈ। ਤੇ ਹੁਣ ਆ ਜਿਹੜਾ ਰੂਲ ਇਹਨਾਂ ਨੇ ਪਾਸ ਕੀਤਾ ਹੈ, ਬੇਸਿਕਲੀ ਇੱਕ ਡੋਮੈਸਟਿਕ ਤੇ ਇੰਟਰਨੈਸ਼ਨਲ ਲਾਅ ਦੋਨਾਂ ਦੀ ਵਾਇਓਲੇਸ਼ਨ ਆ। ਪਹਿਲੀ ਗੱਲ ਤਾਂ ਕਿ ਇਹਨਾਂ ਨੇ ਕਿਸੇ ਬਾਕੀ ਜਿਹੜੇ ਇੰਨੇ ਹਜ਼ਾਰਾਂ ਕੰਟਰੀ ਆ, UN ਵਗੈਰਾ ਸਾਰੇ, ਜਿਹੜੇ ਕਿਸੇ ਨਾਲ ਇਹਨਾਂ ਨੇ ਕੰਸਲਟ ਨਹੀਂ ਕੀਤਾ ਅਮਰੀਕਾ ਨੇ ਕਿ ਕਿੱਦਾਂ ਕਰਨਾ। ਇਹਨਾਂ ਨੇ ਦੇਖਿਆ ਕਿ ਸਾਡੀ ਪ੍ਰੋਬਲਮ ਆ, ਸਾਡੇ ਕੋਲ ਸਾਰੇ ਜਾਣੇ ਆ ਰਹੇ ਆ। ਜਦੋਂ ਇਹਨਾਂ ਦੇ ਆਪਣੇ ਤੇ ਆਈ ਤਾਂ ਇਹਨਾਂ ਨੇ ਕਿਹਾ ਕਿ ਆਪਾਂ ਨਹੀਂ ਮੰਨਦੇ, ਕਿ ਇਹਨਾਂ ਨੇ ਉਹ ਜਿਹੜਾ ਸਿਧਾਂਤ ਸੀਗਾ ਅਸਾਈਲਮ ਦਾ ਉਹਨੂੰ ਚੇਂਜ ਕਰਤਾ। ਇਹਦੇ ਨਾਲ ਕੀ ਹੈ ਕਿ ਹੁਣ ਜਿਹੜੀਆਂ ਸਾਰੀਆਂ ਨਾਨ ਪ੍ਰੋਫਿਟ ਸੰਸਥਾਵਾਂ ਸੀਗੀਆਂ, ਉਹ ਕਹਿੰਦਾ ਕਿ ਜਿਹੜਾ ਪਿਛਲੇ 40-50 ਸਾਲਾਂ ਤੋਂ ਤੁਸੀਂ ਇੱਕ ਅਮਰੀਕਾ ਦੀ ਇਮੇਜ ਬਿਲਡ ਕੀਤੀ ਸੀਗੀ ਵਰਲਡ ਵਾਰ ਟਾਈਮ ਤੇ, ਉਸ ਤੋਂ ਬਾਅਦ ਦੇ ਦੌਰਾਨ ਕਿ ਲੋਕੀ ਭੱਜ ਕੇ ਉਰੇ ਆਏ ਆ, ਪੋਲਿਸ਼ ਆਏ ਆ, ਆਪਣੇ ਰਸ਼ੀਅਨ ਜਿਹੜੇ ਉਹ ਆਏ ਆ, ਵੱਖ-ਵੱਖ ਟਾਈਮਾਂ ਤੇ ਵੱਖ-ਵੱਖ ਕੰਟਰੀਆਂ ਤੋਂ, ਜਿੱਦਾਂ ਹੁਣ ਅਫਗਾਨੀ ਆਏ ਆ, ਇਹਨਾਂ ਨੇ ਦਰਵਾਜ਼ੇ ਖੋਲੇ ਆਪਣੇ। ਉਹ ਕਹਿੰਦੇ ਕਿ ਹੁਣ ਤੁਸੀਂ ਇਹ ਸਾਰੇ ਜਿਹੜੇ ਆਪਣੇ ਸਿਧਾਂਤ ਸੀਗੇ ਉੱਤੇ ਬੜੀ ਛੇਤੀ ਮੁੱਕਰ ਗਏ, ਜਿੱਦਾਂ ਰਾਤੋਂ ਰਾਤ ਹੀ, ਹੈ ਨਾ, ਕਿ ਪਿਛਲੇ ਸਾਲ ਕਿਸੇ ਨੂੰ ਖਬਰ ਵੀ ਨਹੀਂ ਸੀਗੀ ਤੇ ਫਰਵਰੀ 23 ਨੂੰ ਤੁਸੀਂ ਕਿਹਾ ਕਿ ਇਹ ਰੂਲ ਪਾਸ ਕਰਨਾ ਵਾ। ਇਹ ਹੁਣ ਜਿਹੜਾ ਰੂਲ ਆ, ਇਹ ਇਹਨਾਂ ਨੇ ਕਿਹਾ ਕਿ ਜਿਹੜਾ ਟਾਈਟਲ 42 ਦੇ ਖਤਮ ਹੋਣ ਤੋਂ ਪਹਿਲਾਂ ਆਪਣਾ ਅਪਲਾਈ ਕਰਨਾ। ਤੇ ਇਹਦੇ ਉੱਤੇ ਹੁਣ ਕਾਫੀ ਜਿਹੜੀ ਮੈਡੀਕਲ ਸੰਸਥਾਵਾਂ ਵੀ ਹੈਗੀਆਂ, ਉਹ ਵੀ ਪਬਲਿਕ ਹੈਲਥ ਆਰਗੇਨਾਈਜੇਸ਼ਨ ਵੀ ਜਿਹੜੀਆਂ ਹੈਗੀਆਂ ਇੰਡੀਪੈਂਡੈਂਟ, ਉਹ ਨਹੀਂ ਮੈਂ ਕਹਿ ਰਿਹਾ CDC ਫੰਡਡ ਜਿਹੜੀਆਂ ਜੀ ਇਸ ਵੇਲੇ ਜਿਹਨਾਂ ਦੀ ਕ੍ਰੈਡੀਬਿਲਿਟੀ ਕੁਐਸਚਨ ਦੇ ਵਿੱਚ ਹੈਗੀ ਆ, ਮੈਡੀਕਲ ਹੈਲਥ ਸਕੂਲ ਵਗੈਰਾ, ਇਵਨ ਕੋਲੰਬੀਆ ਯੂਨੀਵਰਸਿਟੀ ਵਗੈਰਾ, ਉਹਨਾਂ ਦੇ ਲੋਕੀ ਜਿਹੜਾ ਡਾਕਟਰ ਪੇਪਰ ਉੱਪਰ ਲਿਖ ਰਹੇ ਆ ਇਹਦੇ ਬਾਰੇ ਕਿ ਇਹ ਹੁਣ ਜਿਹੜਾ ਸੀਗਾ ਕਿ ਤੁਹਾਡਾ ਟਾਈਟਲ 42 ਇੱਕ ਤੁਸੀਂ ਐਜ਼ ਅ ਟੂਲ ਯੂਜ਼ ਕਰ ਰਹੇ ਆ, ਇਹਦੀ ਕੋਈ ਹੁਣ ਇਸ ਵੇਲੇ ਜਸਟੀਫਿਕੇਸ਼ਨ ਨਹੀਂ ਹੈਗੀ ਮੈਡੀਕਲ ਟਰਮੀਨੋਲੋਜੀਜ਼। ਜਿਹੜਾ ਨਵਾਂ ਰੂਲ ਆ, ਇਹ ਰੂਲ ਜਿਹੜਾ ਹੁਣ ਬਣਾਇਆ, ਇਹ ਕਹਿੰਦਾ ਕਿ ਬਾਰਡਰ ਥਾਣੀ ਤੁਸੀਂ ਆਣਾ, ਪੋਰਟ ਆਫ ਐਂਟਰੀ ਥਾਣੀ ਤੁਸੀਂ ਆਓ, ਤੁਸੀਂ ਕੱਚੇ ਜਿਹੜਾ ਬਾਰਡਰ ਉਹ ਟੱਪੋ ਨਾ। ਮਤਲਬ ਮੁੱਖ ਸਿਧਾਂਤ ਇਹਨਾਂ ਦਾ ਇਹ ਹੈ ਕਿ ਕਿਊਬਾ ਦਾ ਬੋਰਡਰ ਹੀ ਨਾ, ਉਹ ਮੈਕਸੀਕੋ ਦੇ ਵਿੱਚ ਜਾਓ। ਮੈਕਸੀਕੋ 'ਚ ਜਦੋਂ ਜਾਂਦੇ ਆ, ਪਹਿਲਾਂ ਉੱਥੇ ਅਸਾਈਲਮ ਅਪਲਾਈ ਕਰੋ ਤੇ ਕੰਧ ਨਾ ਟੱਪੋ, ਬਾਰਡਰ ਦੇ ਥਾਣੀ ਆ ਕੇ ਅਪਲਾਈ ਕਰੋ। ਜਿਹੜੇ ਐਪ ਬਣਾਤੀ ਕਿ ਉਹਦੇ ਥਰੂ ਅਪਾਇੰਟਮੈਂਟ ਲਓ ਆਪਣੀ, ਸੋ ਆਪਣੇ ਵੱਲੋਂ। ਸੋ ਇਹ ਕਹਿੰਦੇ ਆ ਕਿ ਇਹ ਜਿਹੜੇ ਸਿੱਧੇ ਇੱਕ ਇੰਟਰਨੈਸ਼ਨਲ ਟ੍ਰੀਟੀ ਜਿਹੜੇ ਲੋਕਾਂ ਦੇ ਵਿੱਚ, ਜਿਹੜੀਆਂ ਕੰਟਰੀਆਂ ਦੇ ਵਿੱਚ ਸਾਈਨ ਹੋਏ ਆ, US ਲਾਅ ਜਿਹੜੇ ਸਾਈਨ ਹੋਏ ਆ, ਉਹਦੇ ਨਾਲ ਇਹ ਇੰਟਰਫੇਅਰ ਜਿਹੜਾ ਉਹ ਕਰ ਰਿਹਾ ਅਮਰੀਕਾ ਦੇ ਲਾਅ। ਕਿਉਂਕਿ ਜਿਹੜਾ ਰਾਈਟ ਟੂ ਸੀਕ ਅਸਾਈਲਮ ਹੈਗਾ, ਕਿ ਬੰਦਾ ਕਿਸੇ ਨੂੰ ਸ਼ਰਨ ਦਾ ਹੱਕ ਹੈਗਾ, ਉਹ ਕਿਸੇ ਵੀ ਕਨਵੈਨਸ਼ਨ ਦੇ ਵਿੱਚ, ਟ੍ਰੀਟੀ ਦੇ ਵਿੱਚ ਵਰਲਡ ਵਾਰ ਦੇ ਟਾਈਮਾਂ ਤੋਂ ਜਿਹੜੀਆਂ ਲੱਗੀਆਂ, ਕਿ ਕਿਤੇ ਵੀ ਇਹ ਨਹੀਂ ਲਿਖਿਆ ਸੀਗਾ ਕਿ ਇਹ ਲੀਗਲ ਆਓ ਜਾਂ ਪੋਰਟ ਆਫ ਐਂਟਰੀ ਤੋਂ, ਕਿ ਤੁਸੀਂ ਬਹੁਤ ਜ਼ਿਆਦਾ ਜਿਹੜਾ ਬਰਡਨ ਆ ਉਹ ਸਾਲੀ ਦੇ ਉੱਤੇ ਪਾ ਰਹੇ ਆ। ਤੇ ਇੱਕ ਯੂਨਾਈਟਿਡ ਨੇਸ਼ਨ ਰਿਫਿਊਜੀ ਕਨਵੈਨਸ਼ਨ ਆ, ਉਹਦਾ ਆਰਟੀਕਲ 31 ਜਿਹੜਾ ਕਿ 1951 ਤੋਂ ਦੇਖ ਲਓ ਤੁਸੀਂ ਲਾਗੂ ਹੋਇਆ ਹੈ, ਉਦੋਂ ਤੋਂ ਇਹ ਐਸਟੈਬਲਿਸ਼ ਆ। ਕਿੰਨੇ ਸਾਲ ਹੋ ਗਏ ਆਪਣੇ? 70 ਸਾਲ ਹੋ ਗਏ ਹਨ ਤਕਰੀਬਨ, 70 ਦੇ ਉੱਤੇ। ਇਹ ਜਿਹੜਾ ਆਰਟੀਕਲ 31 ਹੈਗਾ UN ਰਿਫਿਊਜੀ ਕਨਵੈਨਸ਼ਨ ਦਾ, ਇਹ ਸਿੱਧੇ ਕਹਿੰਦਾ ਹੈਗਾ ਕਿ ਤੁਸੀਂ ਕਿਸੇ ਵੀ ਕਿਸਮ ਦੀ ਕਿਸੇ ਤੇ ਪਨਿਸ਼ਮੈਂਟ ਜਾਂ ਪੈਨਲਟੀ ਨਹੀਂ ਲਾ ਸਕਦੇ ਜੇ ਉਹ ਇਲੀਗਲ ਐਂਟਰੀ ਕਰਦਾ ਜਾਂ ਉਹ ਕੱਚਾ ਇੱਥੇ ਤੇ ਜੇ ਉਹਨੂੰ ਅਸਾਈਲਮ ਚਾਹੀਦੀ ਆ। ਮਤਲਬ ਕਿ ਹੁਣ ਜਿਹੜਾ ਆਹ ਵਾਲਾ ਰੂਲ ਆ, ਇਹ UN ਰਿਫਿਊਜੀ ਕਨਵੈਨਸ਼ਨ ਦੀ ਵਾਇਓਲੇਸ਼ਨ ਦੇ ਵਿੱਚ ਆ। ਤੇ ਤੁਸੀਂ ਲਾ ਲਓ ਕਿ ਅਮਰੀਕਾ ਕਿਸੇ ਟਾਈਮ ਉਹ ਕੰਟਰੀ ਹੁੰਦਾ ਸੀ ਜਿਹੜਾ ਕਹਿੰਦਾ ਸੀ ਕਿ ਇਹ ਰੂਲ ਜਿਹੜੇ ਹੈਗੇ ਇੰਟਰਨੈਸ਼ਨਲ ਲੈਵਲ ਤੇ ਮੰਨਣੇ ਚਾਹੀਦੇ ਸਾਰਿਆਂ ਨੂੰ, ਪਰ ਹੁਣ ਜੇ ਤੁਸੀਂ ਆਪ ਹੀ ਨਹੀਂ ਮੰਨੋਗੇ ਤਾਂ ਬਾਕੀ ਜਿਹੜੇ ਦੇਸ਼ ਆ ਉਹ ਕਿਉਂ ਮੰਨੂਗੇ? ਫਿਰ ਇੰਡੀਆ ਨੂੰ ਤੁਸੀਂ ਕਿਹੜੇ ਹਿਸਾਬ ਨਾਲ ਕਹੋਗੇ ਕਿ ਉਹ ਵਾਇਓਲੇਸ਼ਨ ਕਰਦਾ ਹਿਊਮਨ ਰਾਈਟਸ ਜੇ ਤੁਸੀਂ ਆਪ ਹੀ ਨਹੀਂ ਰੂਲ ਜਿਹੜੇ ਉਹ ਮੰਨਣੇ, ਰਾਈਟ? ਤੇ ਉਹ ਕਹਿੰਦੇ ਕਿ ਕਾਫੀ ਸਾਰੇ ਸਰਕਮਸਟੈਂਸ ਹੁੰਦੇ ਆ ਜਿਹਦੇ ਕਰਕੇ ਕਿ ਬੰਦਾ ਕੰਟਰੀ 'ਚ ਕੱਚੇ ਤੌਰ ਤੇ ਵੀ ਆਉਂਦਾ, ਜਾਂ ਮੈਕਸੀਕੋ ਨਹੀਂ ਰਹਿਣਾ ਚਾਹੁੰਦਾ ਜਾਂ ਅਮਰੀਕਾ ਹੀ ਆਉਣਾ ਚਾਹੁੰਦਾ। ਫੋਰ ਐਗਜ਼ਾਮਪਲ ਉਹਦੀ ਘਰ ਵਾਲੀ ਉਰੇ ਆ, ਜਵਾਕ ਉਰੇ ਆ, ਜਾਂ ਪੇਰੈਂਟਸ ਉਰੇ ਆ, ਫੈਮਿਲੀ ਯੂਨਿਟੀ ਕਰਕੇ ਆਉਣਾ ਚਾਹੁੰਦਾ। ਤੇ ਉਹ ਕਹਿੰਦੇ ਕਿ ਤੁਹਾਨੂੰ ਇਹ ਜਿਹੜੇ ਸਾਰੀਆਂ ਚੀਜ਼ਾਂ ਨਾ ਲੋਕਾਂ ਨੂੰ ਦੇਖਣਾ ਚਾਹੀਦਾ, ਕਿ ਲੋਕਾਂ ਨੂੰ ਇੱਕ ਰੀਜ਼ਨ ਹੋ ਸਕਦਾ ਕਿ ਉਹ ਅਮਰੀਕਾ ਹੀ ਕਿਉਂ ਆਉਣਾ ਚਾਹੁੰਦੇ ਆ। ਠੀਕ ਆ, ਕਈ ਲੋਕੀ ਸਿਰਫ ਪੈਸੇ ਕਮਾਉਣਾ ਚਾਹੁੰਦੇ ਆ, ਪਰ ਕਈ ਸਾਰੇ ਲੋਕ ਉਹਨਾਂ ਕੋਲ ਕੋਈ ਹੋਰ ਆਪਸ਼ਨ ਨਹੀਂ ਹੈਗੀ। ਪਰ ਉਹ ਕਹਿੰਦੇ ਕਿ ਤੁਸੀਂ ਜੇ ਬਰਡਨ ਬੰਦੇ ਉੱਤੇ ਰੱਖਦੇ ਆ ਕਿ ਤੂੰ ਪ੍ਰੂਵ ਕਰ ਬਈ ਤੂੰ ਅਸਾਈਲਮ ਕਿਉਂ ਨਹੀਂ ਫਾਈਲ ਕੀਤਾ, ਜਾਂ ਪਹਿਲਾਂ ਉੱਥੇ ਅਸਾਈਲਮ ਫਾਈਲ ਕਰ ਜਾਂ ਡਿਨਾਈ ਕਰਾ ਕੇ ਆ, ਉਹਦੇ ਨਾਲ ਤੁਸੀਂ ਜਿਹੜਾ ਇੱਕ ਬਹੁਤ ਜ਼ਿਆਦਾ ਬਰਡਨ ਲੋਕਾਂ ਤੇ ਪਾ ਰਹੇ ਆ। ਤੇ ਇਹ ਜਿਹੜੇ ਕੰਟਰੀਜ਼ ਹੈਗੇ ਆ, ਉਹਨਾਂ ਦੇ ਜਿਹੜੇ ਆંકੜੇ ਆਪਣੇ ਖੁਦ ਦੇ ਹੈਗੇ ਆ। ਇੱਕ ਸਾਲ ਦੇ ਵਿੱਚ ਮੈਕਸੀਕੋ ਦੇ ਵਿੱਚ 13,000 ਤੋਂ ਉੱਤੇ ਲੋਕਾਂ ਦੇ ਨਾਲ ਰੇਪ, ਕਿਡਨੈਪਿੰਗ, ਲੂਟਿੰਗ, ਵਾਇਲੈਂਸ ਜਿਹੜਾ ਹੋਇਆ। ਜਿੱਦਾਂ ਪੰਜਾਬੀ ਬੰਦੇ ਦੀ ਵੀਡੀਓ ਹੈ, ਕੋਈ ਨਵਾਂ ਨਹੀਂ। ਇੱਕ ਸਾਲ ਦੇ ਵਿੱਚ 13,000 ਤਾਂ ਉਹ ਆ ਜਿਹੜੇ ਡਾਕੂਮੈਂਟਡ ਕੇਸ ਆ ਹਿਊਮਨ ਰਾਈਟ ਵਾਇਲੇਸ਼ਨ ਦੇ। ਤੇ ਗੈਂਗਾਂ ਨੇ ਲੁੱਟ ਲਿਆ, ਲੋਕਾਂ ਨੂੰ ਕਿਡਨੈਪ ਕਰ ਲਿਆ, ਉਹਨਾਂ ਦੇ ਪਿੱਛੋਂ ਦੀ ਫਰੌਤੀਆਂ ਮੰਗਣੀਆਂ ਸ਼ੁਰੂ ਹੋਈਆਂ। ਤੇ ਰੂਲ ਦਾ ਜਿਹੜਾ ਇਹ ਪਬਲਿਸ਼ ਕਰ ਰਿਹਾ, ਉਹਦਾ ਸਿਧਾਂਤ ਇਹ ਹੈ ਕਿ ਉਹ ਕਹਿੰਦੇ ਕਿ ਆਪਾਂ ਇਹ ਪ੍ਰਜ਼ੂਮ ਕਰਨਾ ਕਿ ਜਿਹੜੀ ਥਰਡ ਕੰਟਰੀ ਸੀਗੀ ਉਹ ਇੱਕ ਸੇਫ ਕੰਟਰੀ ਆ।
ਪਰ ਉਹ ਕਹਿੰਦੇ ਕਿ ਐਕਚੁਅਲ 'ਚ ਇੱਦਾਂ ਹੈ ਨਹੀਂਗਾ, ਕਿ ਜਿਹੜੇ ਲੋਕ ਆ ਇਹ ਆਪਣੇ ਆਪ ਹੀ ਇਹਨਾਂ ਦੇ ਆਪਣੇ ਸਿਟੀਜ਼ਨ ਨੇ, ਉੱਥੇ ਬਹੁਤ ਧੱਕਾ ਹੋ ਰਿਹਾ, ਤੁਸੀਂ ਇਹਨਾਂ ਨੂੰ ਕੀ ਜਿਹੜਾ ਪ੍ਰੋਟੈਕਸ਼ਨ ਦਿਓਗੇ। ਤੇ ਇਹਦੇ ਨਾਲ ਉਹ ਕਹਿ ਰਹੇ ਕਿ ਇੱਥੇ ਕੋਈ ਅਫੋਰਡੇਬਲ ਹੈਲਥ ਕੇਅਰ ਨਹੀਂ, ਕੋਈ ਐਜੂਕੇਸ਼ਨ ਨਹੀਂ ਬੱਚਿਆਂ ਦੀ, ਕੋਈ ਢਾਂਚਾ ਨਹੀਂ ਹੈਗਾ। ਤੇ ਐਂਡ ਆਫ ਦਾ ਡੇ ਜੇ ਮੈਕਸੀਕੋ ਨੇ ਅਸਾਈਲਮ ਦੇ ਵੀ ਦਿੱਤਾ, ਤੇ ਹੁਣ ਜਿਹੜਾ ਇੱਕ ਬੰਦਾ ਜਿਹਨੂੰ ਸਪੈਨਿਸ਼ ਨਹੀਂ ਆਉਂਦੀ, ਜਿਹੜਾ ਉਹਨਾਂ ਨਾਲ ਮਿਕਸ ਨਹੀਂ ਹੁੰਦਾ, ਜਿਹਦਾ ਪਹਿਰਾਵਾ ਅਲੱਗ ਆ, ਜਿਹੜਾ ਪੱਗ ਪਾਉਂਦਾ, ਉਹ ਬੰਦਾ ਜਾਂ ਉਹਦੇ ਜਵਾਕ ਉੱਥੇ ਕਿੱਦਾਂ ਸੈੱਟ ਹੋਊਗੇ। ਸੋ ਜਿਹੜਾ ਰੂਲ ਹੈ ਇਹਨੂੰ ਸਹੀ ਤਰੀਕੇ ਨਾਲ ਸੋਚਿਆ ਨਹੀਂ ਗਿਆ, ਬੜੀ ਛੇਤੀ ਇਹਨਾਂ ਨੇ ਫਰਵਰੀ 'ਚ ਠਾ ਕਰਕੇ ਲੋਕਾਂ ਦੇ ਉੱਤੇ ਸੁੱਟ ਦਿੱਤਾ। ਤੇ ਪਰ ਇਹਦਾ ਇੱਦਾਂ ਹੁਣ ਕਿ ਇੰਨੇ ਜ਼ਿਆਦਾ ਹੁਣ ਦੂਜੀ ਐਥਨੀਸਿਟੀ ਦੇ ਬੰਦੇ ਮੈਕਸੀਕੋ 'ਚ ਸੈਟਲ ਹੋ ਨਹੀਂ ਸਕਦੇ ਹੈਗੇ। ਇਹ ਵੀ ਗੱਲ ਹੈ।